ਲਾਈਫ 'ਚ ਇੰਨੀ ਭੱਜ ਦੌੜ ਆ, ਬਿਲਕੁਲ ਹੈ ਨਾ, ਸਟ੍ਰੈਸ ਤੋਂ ਕਿਵੇਂ ਨਜਿੱਠਿਆ ਜਾਵੇ? ਇੱਕ ਹਿਮ ਪਾਵਰ ਦੇ ਨਾਮ ਤੇ ਇਹ ਬਣਾਈ ਕੀੜਾ ਜੜੀ ਤੋਂ ਐਕਸਟ੍ਰੈਕਟ ਲੈ ਕੇ ਬਣਿਆ। ਹਾਂ, ਨਾਲ ਇਹਦੇ ਸਵੈਦ ਮੁਸਲੀ, ਸਾਲਬ ਪੰਜਾ, ਅਸ਼ਵਗੰਧਾ, ਅਸ਼ਤਾਵਰ, ਗੋਖਸ਼ੂਰਾ ਇਹ ਜਿਹੇ ਕੁਝ ਚੀਜ਼ਾਂ ਪਾਈਆਂ ਜਿਹੜੀਆਂ ਕਿ ਸਾਡੀ ਬਾਡੀ ਦੇ ਵਿੱਚ ਬਲੱਡ ਔਰ ਵੀਰਜ ਦੀ ਕੁਆਲਿਟੀ ਨੂੰ ਬੈਸਟ ਕਰਦੀਆਂ। ਤਾਂ ਇਹ ਕੀ ਹੈ, ਉਹਦੇ ਚ ਜਟਾਵਨ ਸੀ, ਉਹਦੇ ਵਿੱਚ ਵਚਾ, ਸ਼ੰਖ ਪੁਸ਼ਪੀ, ਬ੍ਰਹਮੀ, ਇੱਕ ਗੁਦੰਤੀ ਭਸਮ ਹੈ। ਵੀ ਜੇ ਕਿਸੇ ਨੂੰ ਬੁਖਾਰ ਚੜਦਾ, ਜੇ ਕਹਿੰਦਾ ਬੰਦਾ ਵੀ ਮੈਨੂੰ ਤਾਂ ਬੁਖਾਰ ਚੜਦਾ ਹਟਦਾ ਹੀ ਨਹੀਂ ਜਾਂ ਟਾਈਫਾਇਡ ਹੀ ਹੁੰਦਾ ਰਹਿੰਦਾ, ਗੁਦੰਤੀ ਭਸਮ ਨੂੰ ਜੜੋਂ ਖਤਮ ਕਰਨ ਦੀ ਸ਼ਕਤੀ ਰੱਖਦੀ ਹੈ। ਇਹ ਐਸੀ ਚੀਜ਼ ਹੈ। ਜਿਹੜੇ ਕਹਿੰਦੇ ਨੇ ਜੀ ਸਾਡੀ ਐਨਕ ਦਾ ਨੰਬਰ ਬਦਲੀ ਜਾਂਦਾ, ਕੋਈ ਕਹਿੰਦਾ ਜੀ ਸਾਡਾ ਵਿਜ਼ਨ ਕਲੀਅਰ ਨਹੀਂ ਹੋ ਰਿਹਾ, ਇਹਦੇ ਵਿੱਚ ਪੈਂਦੀ ਹੈ ਸਪਤਾ ਅੰਮ੍ਰਿਤ ਲੋਕ ਔਰ ਇੱਕ ਗੋਲੀ ਹੈ ਬ੍ਰਹਮੀ ਬੱਟੀ। ਇਹ ਗ੍ਰੰਥਿਕ ਯੋਗ ਨੇ। ਮਾਈਗ੍ਰੇਨ ਵੀ ਇੱਕ ਬ੍ਰੇਨ ਦਾ ਦਰਦ ਹੈ। ਹੁੰਦਾ ਕੀ ਹੈ ਕਿ ਬੰਦੇ ਨੂੰ ਪੇਟ 'ਚ ਗੈਸ ਪੈਦਾ ਹੁੰਦੀ ਹੈ, ਗੈਸ ਪੈਦਾ ਹੁੰਦੀ ਹੈ ਦਿਮਾਗ ਨੂੰ ਚੜ੍ਹਦੀ ਹੈ, ਫਿਰ ਉਹ ਇੱਕ ਪਾਸੋਂ ਐ ਫਟਦੀ ਹੈ ਦਿਮਾਗ ਨਾਲ। ਉਹ ਕਹਿੰਦਾ ਵੀ ਲਾਈਟਾਂ ਬੰਦ ਕਰ ਦੋ, ਪਰਦੇ ਕਰ ਦੋ, ਉਹਨੂੰ ਬੰਦਾ ਨਹੀਂ ਵਧੀਆ ਲੱਗਦਾ। ਜਦੋਂ ਫਿਰ ਉਲਟੀ ਆ ਜਾਂਦੀ ਹੈ, ਉਹਨੂੰ ਵੋਮਿਟਿੰਗ ਕਰ ਲੈਂਦਾ, ਫਿਰ ਉਹ ਚੈਨ ਨਾਲ ਥੋੜਾ ਜਿਹਾ ਉਹਨੂੰ ਆਰਾਮ ਮਿਲਦਾ ਹੈ। ਕਰਕੇ ਕਿਉਂ ਆਰਾਮ ਆ ਗਿਆ? ਕਿਉਂਕਿ ਗੈਸ ਰਿਲੀਜ਼ ਹੋ ਗਈ, ਗਲੇ 'ਚ ਹੋ ਗਈ ਚਾਹੇ ਉਹ ਬੈਕ ਤੋਂ ਹੋ ਗਈ। ਉਹਨਾਂ ਵਾਸਤੇ ਸਭ ਤੋਂ ਵਧੀਆ ਹੈ ਬ੍ਰੇਨ ਦੁਸ਼ਾਂਤਕ ਅਵਲੇ ਆ। ਇਹ ਗ੍ਰੰਥਿਕ ਯੋਗ ਨੇ, ਕੋਈ ਆਪਣੇ ਨਹੀਂ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਨਿੱਘਾ ਸਵਾਗਤ ਤੁਹਾਡਾ ਸਾਰਿਆਂ ਦਾ ਦ ਸੁਭਾਸ਼ ਗੋਇਲ ਹੈਲਥ ਸ਼ੋ। ਬਹੁਤ ਪਿਆਰ ਦੇ ਰਹੇ ਹੋ ਤੁਸੀਂ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉਹਨਾਂ ਦੀਆਂ ਵੀਡੀਓਜ਼ ਦੇਖਦੇ ਹੋ ਤੇ ਨਾਲ ਦੇ ਨਾਲ ਤੁਸੀਂ ਆਰਡਰ ਵੀ ਕਰਦੇ ਹੋ ਤੇ ਫੋਲੋ ਵੀ ਕਰਦੇ ਹੋ, ਗੱਲ ਨੂੰ ਚੰਗੀ ਤਰ੍ਹਾਂ ਸੁਣਦੇ ਵੀ ਹੋ, ਕਿਉਂਕਿ ਇਹ ਉਹ ਨੇ ਜੋ 1992 ਤੋਂ ਲੈ ਕੇ ਹੁਣ ਤੱਕ ਆਯੁਰਵੇਦ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਵੈਦਵਾਨ ਦੇ ਸਾਡੇ MD ਸੁਭਾਸ਼ ਗੋਇਲ ਜੀ। ਗੋਇਲ ਸਾਹਿਬ ਬਹੁਤ ਬਹੁਤ ਸਵਾਗਤ। ਤੁਹਾਡਾ ਵੀ ਰੀਮਾ ਜੀ ਬਹੁਤ ਬਹੁਤ ਸਵਾਗਤ ਹੈ। ਬੜੇ ਦਿਨਾਂ ਬਾਅਦ ਸਮਾਂ ਮਿਲਿਆ ਜੀ ਗੱਪਸ਼ਪ ਕਰਨ ਦਾ। ਬਿਲਕੁਲ, ਤੁਸੀਂ ਸਾਨੂੰ ਵੈਸੇ ਤਾਂ ਪ੍ਰਮੋਟ ਕਰਦੇ ਰਹਿੰਦੇ ਹੋ ਕਿਤੇ ਨਾ ਕਿਤੇ, ਪਰ ਅੱਜ ਮੇਰਾ ਮਨ ਸੀ ਕਿ ਆਪਾਂ ਬੈਠ ਕੇ ਗੱਲਬਾਤ ਕਰੀਏ। ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਕਿ ਲੋਕਾਂ ਦੀ ਸਿਹਤ ਲਈ ਚੰਗੀਆਂ ਗੱਲਾਂ ਹੋਣਗੀਆਂ। ਬਿਲਕੁਲ ਜੀ, ਕਿਉਂਕਿ ਜੇ ਅਸੀਂ ਆਯੁਰਵੇਦ ਦੀ ਗੱਲ ਕਰੀਏ, ਗੋਇਲ ਸਾਹਿਬ ਆਯੁਰਵੇਦ ਦੇ ਵਿੱਚ ਤੁਸੀਂ ਬੜੇ ਸਾਲਾਂ ਤੋਂ 34 ਸਾਲ ਤੋਂ ਵੱਧ ਦਾ ਟਾਈਮ ਹੋ ਗਿਆ ਤੁਹਾਨੂੰ, ਔਰ ਲੋਕ ਤੁਹਾਡੇ ਨਾਲ ਜੁੜੇ ਨੇ। ਮੈਂ ਲੋਕਾਂ ਨਾਲ ਜਦੋਂ ਵੀ ਗੱਲਾਂ ਕਰਦੀ ਆ ਨਾ, ਤੇ ਨਵੇਂ ਜਦੋਂ ਆਉਂਦੇ ਆ, ਪਹਿਲੀ ਵਾਰੀ ਜਦੋਂ ਆਉਂਦੇ ਆ, ਬਹੁਤ ਸਾਰੇ ਸਵਾਲ ਮਨ ਦੇ ਵਿੱਚ ਲੈ ਕੇ ਆਉਂਦੇ ਆ, ਪਰ ਇੱਥੇ ਤੁਹਾਨੂੰ ਮਿਲ ਕੇ ਉਹ ਇੱਕਦਮ ਸੈਟੀਸਫਾਈ ਹੋ ਕੇ ਜਾਂਦੇ ਆ, ਹੈ ਨਾ। ਜੇ ਅਸੀਂ ਫੋਰਨ ਦੀ ਗੱਲ ਕਰੀਏ, ਬਾਹਰਲੇ ਮੁਲਕਾਂ ਦੀ ਗੱਲ ਕਰੀਏ, ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹੀ ਦਿੱਕਤਾਂ ਨੇ ਜੋ ਇੰਡੀਆ ਦੇ ਵਿੱਚ ਨੇ। ਓਬੈਸਿਟੀ ਬਹੁਤ ਹੈ, ਮੋਟਾਪਾ ਬਹੁਤ ਹੈ, ਲਾਈਫ ਸਟਾਈਲ ਜਿਹੜਾ ਹੈ ਉਹ ਲੋਕਾਂ ਦਾ ਖਰਾਬ ਹੋ ਚੁੱਕਿਆ, ਜਿਹਦੇ ਕਰਕੇ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਜਾਂ ਅਮਰੀਕਾ ਦੀ ਗੱਲ ਕਰਾਂ, ਅੱਜ ਮੇਰੇ ਜਿਹੜੇ ਵੀ ਮੇਰੇ ਦੋਸਤ ਬੈਠੇ ਨੇ ਉੱਥੇ ਜਾਂ ਸਾਡੇ ਦੇਖਣ ਵਾਲੇ ਬੈਠੇ ਨੇ, ਹਰ ਇੱਕ ਬੰਦਾ ਨਾ ਮੈਨੂੰ ਇੱਕੋ ਗੱਲ ਕਹਿੰਦਾ ਹੈ ਕਿ ਇੱਥੇ ਸਟ੍ਰੈਸ ਬਹੁਤ ਹੈ। ਇਹ ਚੀਜ਼ ਜਿਹੜੀ ਹੈ ਨਾ, ਇਹ ਸਟ੍ਰੈਸ ਜਿਹੜਾ ਨੋ ਡਾਊਟ ਇੰਡੀਆ ਦੇ ਵਿੱਚ ਵੀ ਹੈ, ਕੰਮ ਦਾ ਸਟ੍ਰੈਸ ਬਹੁਤ ਹੈ। ਮੇਰੇ ਬਹੁਤ ਸਾਰੇ ਜਾਣਕਾਰ ਪਤਾ ਕੀ ਕਹਿਣਗੇ, ਉਹ ਬਸ 2 ਪੈਗ ਲਾਈ ਦੇ ਸਟ੍ਰੈਸ ਦੂਰ ਹੋ ਜਾਂਦਾ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਸਟ੍ਰੈਸ ਨੂੰ ਦੂਰ ਕਰਨ ਦਾ ਇਹੀ ਤਰੀਕਾ ਹੈ। ਬਟ ਆਯੁਰਵੇਦ ਜਿਹੜਾ ਕਿ ਤੁਹਾਨੂੰ ਬਿਮਾਰੀਆਂ ਤੋਂ ਨਿਜਾਤ ਦਿਵਾਉਂਦਾ ਹੈ, ਤੁਹਾਡੇ ਲਾਈਫ ਸਟਾਈਲ ਨੂੰ ਓਕੇ ਕਰਦਾ, ਤੁਹਾਡੀ ਬੋਡੀ ਨੂੰ ਫਿੱਟ ਕਰਦਾ ਹੈ। ਸਟ੍ਰੈਸ ਤਾਂ ਦੇਖੋ ਹਰ ਕਿਸੇ ਨੂੰ, ਤੁਹਾਡੀ ਲਾਈਫ 'ਚ ਇੰਨੀ ਭੱਜ ਦੌੜ ਆ, ਬਿਲਕੁਲ, ਹੈ ਨਾ, ਸਟ੍ਰੈਸ ਤੋਂ ਕਿਵੇਂ ਨਜਿੱਠਿਆ ਜਾਵੇ? ਇਹ ਨਾ ਇੱਕ ਏਦਾਂ ਦੀ ਸ਼ੀਸ਼ੀ ਹੈ ਮੇਰੇ ਹੱਥ 'ਚ। ਅੱਛਾ ਜੀ। ਇਹ ਐਕਚੁਅਲ ਇੱਕ ਹਿਮ ਪਾਵਰ ਦੇ ਨਾਮ ਤੇ ਇਹ ਬਣਾਈ ਗਈ ਹੈ। ਹਿਮ ਪਾਵਰ ਮਤਲਬ ਅਬਦੀ ਪਾਵਰ, ਓਕੇ, ਹਿਮਾਲਿਆ ਦੀ ਪਾਵਰ ਜੀ। ਇਹ ਉਹ ਚੀਜ਼ ਬਣਾਈ ਐਕਚੁਅਲੀ। ਅਸੀਂ ਤਾਂ ਜਦੋਂ ਮੈਂ ਕੰਮ ਕਰਦਾ, ਮੈਂ ਛੋਟਾ ਕੰਮ ਤੇ ਨਾ ਮੇਰੇ ਤੋਂ ਹੁੰਦਾ ਨਾ ਮੈਂ ਕਰਦਾ, ਕਿਉਂਕਿ ਹੁਣ ਉਹ ਉਮਰ ਵੀ ਨਹੀਂ ਰਹੀ। ਹੁਣ ਤੇ ਇਹ ਵੀ ਕਦੋਂ ਮਰਜੀ ਬਾਬਾ ਜੀ ਦਾ ਬੁਲਾਵਾ ਆਇਆ ਤੁਰ ਜਾਣਾ, ਪਰ ਨਹੀਂ ਇੰਜ ਨਾ ਕਹੋ। ਨਹੀਂ, ਉਹ ਤੇ ਚਲੋ ਕਹੋ ਨਾ ਕਹੋ, ਜਿਹੜੀਆਂ ਚੀਜ਼ਾਂ ਬਣੀਆਂ ਨੇ। ਪਰ ਇਹ ਹੁੰਦਾ ਕਿ ਜਦੋਂ ਆਦਮੀ 60 ਦਾ ਹੋ ਜਾਂਦਾ ਨਾ, ਤਾਂ ਉਹ ਇਹ ਹੋ ਜਾਂਦਾ ਵੀ ਹੁਣ 10 ਕੁ ਸਾਲ ਹੋਰ ਕੰਮ ਕਰਾਂਗੇ, ਉਸ ਤੋਂ ਬਾਅਦ ਰੱਬਾ ਜ਼ਿੰਦਗੀ ਜੇ ਦੇਣੀ ਹੈ ਤੰਦਰੁਸਤ ਨਹੀਂ, ਬਿਲਕੁਲ ਸਹੀ, ਨਹੀਂ ਤਾਂ ਐ ਨਾ ਕਰੀ ਵੀ ਘਸੀਟੀ ਲੋਕਾਂ ਦੇ ਆਪਾਂ ਡਿਪੈਂਡ ਹੋ ਜਾਈਏ, ਧੀਆਂ ਪੁੱਤਾਂ ਤੇ ਡਿਪੈਂਡ ਹੋ ਜਾਈਏ। ਇਸੇ ਤਰ੍ਹਾਂ ਮਰੀਜ਼ ਮੇਰੇ ਕੋਲ ਆ ਕੇ ਇਹੀ ਗੱਲ ਕਰਦੇ ਵੀ ਗੋਇਲ ਸਾਹਿਬ 50-60 ਦੀ ਉਮਰ ਹੋ ਗਈ ਆ, ਵੀ ਕਿਤੇ ਐ ਨਾ ਹੋ ਜੇ ਵੀ ਜਵਾਕਾਂ ਤੇ ਡਿਪੈਂਡ ਹੋ ਜਾਏ। ਕੋਈ ਕਹਿੰਦਾ ਗੋਡੇ ਦੁਖਦੇ ਆ, ਕੋਈ ਕਹਿੰਦਾ ਸਟ੍ਰੈਸ ਇੰਨਾ, ਕੋਈ ਕਹਿੰਦਾ ਹਰ ਵਕਤ ਦਿਮਾਗ ਤੇ ਬੋਝ ਇੰਨਾ। ਹਾਂਜੀ, ਤਾਂ ਇਹ ਨਾ ਅਸੀਂ ਇੱਕ ਜਦੋਂ ਹਿਮ ਪਾਵਰ ਬਣਾਇਆ, ਡ੍ਰੌਪਸ ਕਾਸਟਲੀ ਹੈ ਬਹੁਤ, ਮੈਂ ਤੁਹਾਨੂੰ ਦੱਸਦਾ, ਕਿਉਂਕਿ ਜ਼ਿੰਦਗੀ ਨੂੰ ਮੈਂ ਇੱਕ ਅੰਮ੍ਰਿਤ ਸਮਝਦਾ, ਤਾਂ ਅੰਮ੍ਰਿਤ ਦੇ ਵਿੱਚ ਅੰਮ੍ਰਿਤ ਹੀ ਕੰਮ ਕਰੂਗਾ। ਤਾਂ ਇਹ ਕੀੜਾ ਜੜੀ ਤੋਂ ਐਕਸਟ੍ਰੈਕਟ ਲੈ ਕੇ ਬਣਿਆ ਕੀੜਾ ਜੜੀ। ਹਾਂ, ਨਾਲ ਇਹਦੇ ਸਵੈਦ ਮੁਸਲੀ, ਸਾਲਬ ਪੰਜਾ, ਅਸ਼ਵਗੰਧਾ, ਅਸ਼ਤਾਵਰ, ਗੋਖਸ਼ੂਰਾ ਇਹ ਜਿਹੇ ਕੁਝ ਚੀਜ਼ਾਂ ਪਾਈਆਂ ਜਿਹੜੀਆਂ ਕਿ ਸਾਡੀ ਬਾਡੀ ਦੇ ਵਿੱਚ ਬਲੱਡ ਔਰ ਵੀਰਜ ਦੀ ਕੁਆਲਿਟੀ ਨੂੰ ਬੈਸਟ ਕਰਦੀਆਂ। ਇਨਸਾਨ ਦੇ ਸਰੀਰ 'ਚ ਹੈ ਕਿ ਕਾਰ ਦੇ ਵਿੱਚ ਕੀ ਹੁੰਦਾ, ਆਪਣੀ ਗੱਡੀ 'ਚ ਕੀ ਹੁੰਦਾ, ਇੱਕ ਪੈਟਰੋਲ, ਇੱਕ ਮੋਬਾਈਲ, ਬਿਲਕੁਲ ਦੋ ਚੀਜ਼ਾਂ ਨੇ। ਇਹੀ ਬੰਦੇ ਦੇ ਸਰੀਰ 'ਚ ਇੱਕ ਖੂਨ ਹੈ, ਇੱਕ ਵੀਰਜ, ਚਾਹੇ ਉਹ ਲੇਡੀ ਹੈ ਚਾਹੇ ਉਹ ਜੈਂਟਸ ਹੈ। ਵੀਰਜ ਨੂੰ ਵੀਰਜ ਮਿਲ ਕੇ ਸੰਸਾਰ ਬਣਦਾ, ਤੇ ਜਿਹੜਾ ਬਲੱਡ ਹੈ
ਉਹ ਸਾਡੇ ਸਰੀਰ ਦੀ ਤਾਕਤ ਹੈ, ਜੀ, ਉਹਦੇ ਨਾਲ ਅਸੀਂ ਬਿਲਕੁਲ। ਤੁਰੇ ਫਿਰਦੇ ਹਾਂ, એનર્ਜੀ ਹੈ। ਤਾਂ ਇਹ ਦੋਨੋਂ ਚੀਜ਼ਾਂ ਨੂੰ ਸਟਰੋਂਗ ਰੱਖਣ ਵਾਸਤੇ ਸਭ ਤੋਂ ਜ਼ਰੂਰੀ ਹੁੰਦਾ, ਜਿਵੇਂ ਮੈਂ ਕਾਫੀ ਲੋਕਾਂ ਨੂੰ ਦੱਸਿਆ ਸੀਗਾ ਵੀ ਇਹਨੂੰ ਮੈਂ 2 ਦਵਾਈਆਂ ਦੱਸੂਗਾ ਜਿਹੜੇ ਘਰੇ ਬਣ ਸਕਦੀਆਂ ਨੇ। ਅਸੀਂ ਦੇਖੋ ਸਦਾ ਨਹੀਂ ਕਿਸੇ ਨੇ ਰਹਿਣਾ, ਲੇਕਿਨ ਸਾਡਾ ਜਿਹੜਾ ਸੰਸਾਰ ਹੈ, ਸਿਸਟਮ ਹੈ, ਜਿਹੜਾ ਪਰਮਾਤਮਾ ਦੀਆਂ ਦਿੱਤੀਆਂ ਜੜੀ ਬੂਟੀਆਂ ਨੇ, ਇਹ ਸਦਾ ਰਹਿਣਗੀਆਂ, ਠੀਕ ਹੈ ਨਾ। ਤੇ ਉਹਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈ, ਇੱਕ ਤੁਹਾਨੂੰ ਮੈਂ ਦੁਬਾਰਾ ਦੱਸ ਦਿੰਦਾ, ਪਹਿਲਾਂ ਵੀ ਬੜੀ ਵਾਰ ਦੱਸਿਆ, ਨੋਟ ਕਰ ਲਓ, ਬ੍ਰੇਨ ਅੰਮ੍ਰਿਤ ਦੇ ਨਾਮ ਤੇ ਇੱਕ ਸਾਡਾ ਪ੍ਰੋਡਕਟ ਆ ਜੀ। ਉਹਦੇ ਵਿੱਚ ਕੀ ਪਾਇਆ ਉਹ ਤੁਸੀਂ ਵੀ ਘਰੇ ਬਣਾ ਸਕਦੇ ਹੋ, ਇਕੱਲੇ ਗੋਲ ਸਾਹਿਬ ਵੀ ਨਹੀਂ ਬਣਾਉਂਦੇ ਉਹਨੂੰ, ਕਿਉਂਕਿ ਮੇਰੇ ਤੋਂ ਨਾ ਬਣਦਾ ਵੀ ਨਹੀਂ ਜਿੰਨਾ ਲੋੜ ਹੈ ਲੋਕਾਂ ਨੂੰ। ਅੱਜ ਦੀ ਡੇਟ 'ਚ 90% ਲੋਕਾਂ ਨੂੰ ਇਹਦੀ ਲੋੜ ਹੈ, ਬੱਚਿਆਂ ਨੂੰ ਵੀ ਲੋੜ ਹੈ, ਵੱਡਿਆਂ ਨੂੰ ਵੀ ਲੋੜ ਹੈ। ਤੁਹਾਡੀ ਜੀ ਉਸੇ ਗੱਲ ਤੇ ਮੈਂ ਆਉਣ ਲੱਗੀ ਸੀ। ਇੱਕ 18 ਸਾਲ ਦਾ ਬੱਚਾ ਇਹ ਕਹਿੰਦਾ ਹੈ ਕਿ ਮੇਰੇ ਦਿਮਾਗ ਦੇ ਵਿੱਚ ਥਾਟਸ ਘੁੰਮਦੇ ਰਹਿੰਦੇ ਆ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ, ਮੈਨੂੰ ਨੀਂਦ ਨਹੀਂ ਆਉਂਦੀ। ਇਹਦਾ ਅਸਰ ਤੁਹਾਡੀ ਨੀਂਦ ਤੇ ਵੀ ਪੈਂਦਾ ਹੈ, ਐਂਜ਼ਾਈਟੀ, ਡਿਪਰੈਸ਼ਨ, ਸਟ੍ਰੈਸ। ਜੇ ਆਪਾਂ ਕਹੀਏ ਵੀ ਕਿਸੇ ਇੱਕ ਉਮਰ ਤੇ ਅਸਰ ਕਰਦਾ ਹੈ, ਇਹ ਤਾਂ ਅੱਜਕੱਲ ਬੱਚਿਆਂ 'ਚ ਵੀ ਹੈ, ਸਭ ਤੇ ਹੈ ਜੀ। ਪਰ ਦੇਖੋ, ਤੁਸੀਂ ਨੀਂਦ ਘੱਟ ਆਉਣ ਦਾ ਮਤਲਬ ਹੈ ਤੁਸੀਂ ਮੋਬਾਈਲ ਨੂੰ ਰੀਚਾਰਜ ਕਰ ਲਓ। ਤੁਹਾਡਾ ਜੇ 2% ਵੀ ਰਹਿੰਦਾ ਤੁਸੀਂ ਤਾਂ ਵੀ ਕਹਿੰਦੇ ਹੋਰ ਲਾ ਦੇ, ਹੋਰ ਹੋ ਜੇ। ਇਸੇ ਤਰ੍ਹਾਂ ਸਰੀਰ ਹੈ, ਨੀਂਦ ਪੂਰੀ ਨਾ ਹੋਈ, ਰੀਚਾਰਜ ਖਤਮ ਸਾਡਾ। ਤਾਂ ਇਹ ਕੀ ਹੈ, ਉਹਦੇ 'ਚ ਜਟਾਮਾਨਸੀ ਹੈ ਜੀ, ਉਹਦੇ ਵਿੱਚ ਵਚਾ। ਇਹ ਜੜੀ ਬੂਟੀਆਂ ਦੇ ਨਾਲ ਲੈਣਾ, ਮੈਨੂੰ ਫੋਨ ਨਾ ਕਰਿਓ, ਇਹਦੇ ਵਾਸਤੇ ਕੋਸ਼ਿਸ਼ ਕਰਿਓ ਵੀ ਇਹਨੂੰ ਦੁਬਾਰਾ ਸੁਣ ਲਿਓ ਜਾਂ ਰੀਲ ਸਾਂਭ ਕੇ ਰੱਖ ਲਿਓ, ਇਹ ਫਿਰ ਰੀਮਾ ਨੂੰ ਫੋਨ ਕਰ ਲਿਓ, ਰੀਲ ਦੁਬਾਰਾ ਭੇਜ ਦੇ, ਕਿਉਂਕਿ ਮੈਂ ਚੱਕ ਨਹੀਂ ਸਕਣਾ। ਹੁਣ ਬੈਠੀ ਹੈ ਮੇਰੇ ਕੋਲ ਕੁੜੀ, ਸਾਡੀ ਧੀਆਂ ਵਰਗੀ ਆ, ਪਰ ਇਹ ਜਦੋਂ ਵੀ ਆਉਂਦੀ ਆ ਇਹ ਬਾਹਰ ਭੀੜ ਦੇਖਦੀ ਆ, ਔਰ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਡਾਕਟਰ ਨੇ, ਵੈਦ ਨੇ, ਉਹ ਡਾਕਟਰਾਂ ਨੂੰ ਮਰੀਜ਼ਾਂ ਨੂੰ ਦੇਖਦੇ ਆ, ਔਰ ਇਹ ਵੀ ਦੇਖਦੀ ਹੈ ਵੀ ਇੱਥੇ ਆ ਕੇ ਮਰੀਜ਼ ਦਾ ਸਟ੍ਰੈਸ ਵੀ ਜ਼ੀਰੋ ਹੋ ਜਾਂਦਾ। ਬਿਲਕੁਲ, ਤੁਹਾਨੂੰ ਮਿਲ ਕੇ ਜ਼ੀਰੋ ਹੋ ਜਾਂਦਾ ਹੈ। ਮੈਂ ਖੁਦ ਇਹ ਚੀਜ਼ ਪਰਖੀ, ਮੈਂ ਕੈਮਰੇ ਦੇ ਮੂਹਰੇ ਵੀ ਇਹ ਗੱਲ ਕਹਿੰਦੀ ਆ। ਜਿਹੜਾ ਦਵਾਈ ਨੇ ਕੰਮ ਕਰਨਾ ਤਾਂ ਬਾਅਦ ਦੀ ਗੱਲ, ਬਿਲਕੁਲ ਸਹੀ। ਫਿਰ ਜਦੋਂ ਦੇਖ ਲੈਂਦੇ ਵੀ ਗੋਇਲ ਸਾਹਿਬ ਬੈਠੇ ਆ, ਬਸ ਉਹ ਕਹਿੰਦੇ ਹੁਣ ਠੀਕ ਆ, ਹੁਣ ਠੀਕ ਹੈ। ਮੈਨੂੰ ਇਹ ਗੱਲ ਦਾ ਬੜਾ ਮਾਣ ਹੈ, ਬਾਬਾ ਦੀਪ ਸਿੰਘ ਜੀ ਦਾ ਬੜਾ ਆਸ਼ੀਰਵਾਦ ਹੈ, ਮਾਤਾ ਨੈਣਾ ਦੇਵੀ ਦੀ ਬੜੀ ਕਿਰਪਾ ਹੈ ਕਿ ਮੇਰੇ ਤੇ ਇਹ 2 ਸ਼ਕਤੀਆਂ ਦਾ ਬਹੁਤ ਪ੍ਰਭਾਵ ਹੈ। ਇਹ 2 ਸ਼ਕਤੀਆਂ ਸਾਡੀ ਦਵਾਈਆਂ 'ਚ ਵੀ ਕੰਮ ਕਰਦੀਆਂ ਨੇ, ਬਿਲਕੁਲ, ਕਿਉਂਕਿ ਇਹਦੇ ਵਿੱਚ ਅਸੀਂ ਪਾਇਆ ਜੀ ਸ਼ੰਖ ਪੁਸ਼ਪੀ, ਬ੍ਰਹਮੀ, ਇਹ 4 ਜੜੀ ਬੂਟੀਆਂ ਨੇ। ਮੈਂ ਦੁਬਾਰਾ ਬੋਲ ਦਿੰਦਾ, ਜਟਾਮਾਨਸੀ, ਬਚਾ, ਸ਼ੰਖ ਪੁਸ਼ਪੀ ਤੇ ਬ੍ਰਹਮੀ, ਇਹ 4 ਤਾਂ ਦਵਾਈਆਂ ਜੜੀ ਬੂਟੀਆਂ ਨੇ, ਇਹਨਾਂ ਦਾ ਪਾਊਡਰ ਬਣਦਾ। ਗੋਇਲ ਸਾਹਿਬ ਇੱਕ ਗੱਲ ਕਵਾਂ, ਟੋਕ ਰਹੀਆਂ ਵਿੱਚ ਮਾਫੀ ਚਾਹੁੰਦੀ ਆ, ਲੋਕ ਨਾ ਆਪਣਾ ਫਾਰਮੂਲਾ ਨਹੀਂ ਦੱਸਦੇ। ਕਿਸੇ ਵੀ ਤੁਸੀਂ ਵਲੌਗਰ ਨੂੰ ਦੇਖਿਆ ਹੋਵੇਗਾ ਨਾ ਕਿਤੇ ਖਾਣ ਪੀਣ ਵਾਲੇ ਸਟਾਲ ਤੇ, ਉਹ ਦੱਸੂਗਾ ਨਹੀਂ ਸਾਡੇ ਸੀਕ੍ਰੇਟ ਮਸਾਲੇ ਆ ਜੀ, ਤੁਸੀਂ ਤਾਂ ਸਭ ਦੱਸੀ ਜਾਂਦੇ ਹੋ। ਕੀ ਹੈ, ਜਦੋਂ ਸੀਕ੍ਰੇਟ ਦਾ ਕੋਈ ਮਤਲਬ ਹੀ ਨਹੀਂ ਹੈ ਨਾ, ਜਦੋਂ ਸਾਨੂੰ ਪਤਾ ਵੀ ਇਹ ਚੀਜ਼ਾਂ ਘਰੇ ਬਣ ਸਕਦੀਆਂ ਨੇ, ਘਰੇ ਬਣਨਗੀਆਂ ਵੀ 500-600 ਚ। ਮੇਰੇ ਕੋਲ ਆਉਂਦੇ ਨੇ, ਬੰਦਾ 2-2000 ਰੁਪਏ ਲੈ ਲੈਂਦਾ ਮੈਂ ਉਹਨਾਂ ਤੋਂ, ਮੈਂ ਉਹਦੀ ਲੇਬਰ ਵੀ ਦੇਣੀ ਹੈ, ਮਜ਼ਦੂਰ ਰੱਖੇ ਨੇ, ਫੈਕਟਰੀ ਲਾਈ ਹੈ, GST ਭਰਨੇ ਨੇ, ਟੇਬਲ ਦੇ ਥੱਲੇ ਵੀ ਭਰਨੇ ਨੇ, ਉੱਤੋਂ ਵੀ ਭਰਨੇ ਨੇ, ਸਭ ਕੁਝ ਕਰਨਾ, ਤੇ ਖਰਚੇ ਇਹਨਾਂ ਤੇ ਪੈਣੇ, ਤੇ ਉਹ ਲੋਕਾਂ ਨੇ ਦੇਣੇ ਆ, ਤੇ ਪਲੱਸ ਮੈਂ ਆਪਦਾ ਟਾਈਮ ਵੀ ਦਿੰਦਾ। ਤਾਂ ਮੈਂ ਕਹਿੰਦਾ ਵੀ ਘਰੇ ਬਣਾਓਗੇ ਤੁਹਾਨੂੰ ਬੜਾ ਸੁਖੀ ਰਹੋਗੇ। ਇਹਦੇ ਵਿੱਚ ਇੱਕ ਗੁਦੰਤੀ ਭਸਮ ਹੈ, ਜਿਹੜੀ ਗੁਦੰਤੀ ਭਸਮ ਹੈ, ਸਾਰੇ ਜਣੇ ਨੋਟ ਕਰ ਲਿਓ ਵੀ ਜੇ ਕਿਸੇ ਨੂੰ ਬੁਖਾਰ ਚੜਦਾ, ਜੇ ਕਹਿੰਦਾ ਬੰਦਾ ਵੀ ਮੈਨੂੰ ਤਾਂ ਬੁਖਾਰ ਚੜ੍ਹਨੋਂ ਹਟਦਾ ਹੀ ਨਹੀਂ, ਜਾਂ ਟਾਈਫਾਈਡ ਹੀ ਹੁੰਦਾ ਰਹਿੰਦਾ, ਗੋਦੰਤੀ ਭਸਮ ਨੂੰ ਜੜੋਂ ਖਤਮ ਕਰਨ ਦੀ ਸ਼ਕਤੀ ਰੱਖਦੀ ਹੈ। ਇਹ ਐਸੀ ਚੀਜ਼ ਹੈ, ਇਹਨੂੰ ਗੂਗਲ ਸਰਚ ਕਰ ਲਿਓ, ਗੋਦੰਤੀ ਲਿਖ ਕੇ ਤੁਹਾਨੂੰ ਪਤਾ ਲੱਗੂਗਾ। ਫਿਰ ਇਹ ਚ ਪਾਈ ਹੈ ਮੈਂ ਪ੍ਰਵਾਲ ਪਿਸਟੀ, ਜਿਹੜੇ ਕਹਿੰਦੇ ਨੇ ਪੈਰਾਂ ਚੋਂ ਅੱਗ ਨਿਕਲਦੀ ਹੈ, ਬਾਥਰੂਮ ਚੋਂ ਜਲਣ ਹੁੰਦੀ ਹੈ, ਲੈਟਰਿਨ ਜਾ ਕੇ ਆਉਂਦੇ ਆ, ਲੈਟਰਿਨ ਵਾਲੀ ਜਗ੍ਹਾ ਤੇ ਜਲਣ ਹੋਈ ਜਾਂਦੀ ਹੈ, ਤੇ ਗਲਾ ਸੁੱਕੀ ਜਾਂਦਾ ਰਾਤ ਨੂੰ, ਉਹਨਾਂ ਵਾਸਤੇ ਪ੍ਰਵਾਲ ਪਿਸਟੀ ਕੰਮ ਕਰਦੀ ਹੈ। ਇੰਨੀ ਵਧੀਆ ਠੰਡਕ ਦਿੰਦੀ ਹੈ ਸਰੀਰ। ਸਾਰੀਆਂ ਚੀਜ਼ਾਂ ਤੁਸੀਂ ਇੱਕੋ ਚ ਪਾ ਦਿੱਤੀਆਂ, ਬਿਲਕੁਲ। ਫਿਰ ਅਸੀਂ ਇਹਦੇ ਵਿੱਚ ਪਾਈ ਹੈ ਮੋਤੀ ਦੀ ਸਿੱਪੀ, ਜਿਹੜੀ ਹੁੰਦੀ ਹੈ, ਕੀ ਬਾਤ, ਇਹਦਾ ਨਾਮ ਹੈ ਮੁਕਤਾ ਸ਼ੁਕਤੀ ਪਿਸਟੀ। ਅੱਛਾ, ਮੋਤੀ ਦੀ ਨਹੀਂ, ਮੋਤੀ ਜੀ ਦੇ ਵਿੱਚ ਹੁੰਦਾ ਉੱਪਰਲੀ ਸੀਪ ਤੋਂ। ਓਕੇ, ਮੋਤੀ ਦੀ ਭਸਮ ਪੈਂਦੀ ਹੈ, ਬਹੁਤ ਮਹਿੰਗੀ, ਇਹ ਸਸਤੀ ਪੈਂਦੀ ਹੈ, ਕੰਮ ਉਦੋਂ ਵੱਧ ਕਰਦੀ ਹੈ। ਕੀ ਬਾਤ, ਤੇ ਉਹ ਪਾਈ ਗਈ ਹੈ, ਤੇ ਇਹ ਬਾਜ਼ਾਰ 'ਚ ਆਮ ਮਿਲ ਜਾਂਦੀਆਂ ਨੇ। ਹਲੇ ਤਾਂ ਮੈਂ ਕਹੂੰਗਾ ਵੀ ਬਹੁਤ ਕੰਪਨੀਆਂ ਬਣਾਉਂਦੀਆਂ ਨੇ, ਹੌਲੀ ਹੌਲੀ ਆਪਾਂ ਵੀ ਪੈਕਿੰਗ ਕਰ ਲਾਂਗੇ ਇਹਦੀ, ਕਿਉਂਕਿ ਮੈਨੂੰ ਆਪਣੇ ਕੰਮ ਤੇ ਜ਼ਿਆਦਾ ਭਰੋਸਾ ਹੈ। ਭਰੋਸਾ ਤਾਂ ਮੈਨੂੰ ਦੂਜਿਆਂ ਤੇ ਵੀ ਬਹੁਤ ਹੈ, ਪਰ ਹੁਣ ਜ਼ਮਾਨਾ ਬਦਲ ਗਿਆ, ਥੋੜਾ ਜਿਹਾ ਆਪਣੇ ਹਿਸਾਬ ਨਾਲ ਚੱਲਣਾ ਪੈਂਦਾ, ਕਿਉਂਕਿ ਲੋਕਾਂ ਦਾ ਮੇਰੇ ਤੇ ਜਿਹੜਾ ਭਰੋਸਾ ਉਹਨੂੰ ਬਣਾ ਕੇ ਰੱਖਣ ਲਈ ਮੈਨੂੰ ਆਪਦਾ ਭਰੋਸਾ ਦੇਣਾ ਪਊਗਾ, ਹੌਲੀ ਹੌਲੀ ਦੇ ਦਾਂ। ਪਰ ਇਹ ਪ੍ਰੋਡਕਟ ਮੈਂ ਬਣਾਇਆ, ਇਹਦਾ ਨਾਮ ਅਸੀਂ ਫਿਰ ਰਜਿਸਟਰਡ ਕਰਾਇਆ ਜੀ, ਵੈਦਵਾਨ ਬ੍ਰੇਨ ਅੰਮ੍ਰਿਤ ਪਾਊਡਰ ਦੇ ਨਾਲ। ਬਿਲਕੁਲ, ਇਹ 'ਚ ਪਾਊਡਰ ਹੈ ਮੈਡਮ। ਫਿਰ ਅਸੀਂ ਅੱਛਾ, ਇਹ ਪਾਊਡਰ ਅਸੀਂ ਉਹਨਾਂ ਨੂੰ ਵੀ ਦਿੰਦੇ ਹਾਂ ਜਿਨ੍ਹਾਂ ਦੀ ਮੈਮਰੀ ਲਾਸ ਹੈ, ਤੇ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ, ਭੁੱਲ ਜਾਂਦਾ ਹੈ, ਚੀਜ਼ ਰੱਖ ਕੇ ਭੁੱਲ ਜਾਂਦੇ ਆ। ਮੈਂ ਕਹਿੰਦਾ ਮੋਢੇ ਤੇ ਤੌਲੀਆ ਰੱਖ ਕੇ ਘਰ ਵਾਲੀ ਨੂੰ ਗਾਲਾਂ ਕੱਢੀ ਜਾਂਦੇ ਨੇ, ਤੌਲੀਆ ਕਿੱਥੇ ਸਿੱਟੇ ਉਹ ਦੰਦ ਕੱਢੀ ਜਾਂਦੀ ਹੈ, ਮੋਢੇ ਤੇ ਰੱਖੀ ਫਿਰਦਾ। ਤੇ ਇਸ ਕਰਕੇ ਬਹੁਤ ਸਾਰੀ ਲੜਾਈਆਂ ਸੇ ਆਦਤ ਹੁੰਦੀਆਂ ਨੇ ਜੀ, ਬਹੁਤ ਬਚਾਈਆਂ ਨੇ ਆਪਾਂ ਨੇ। ਇਹ ਬ੍ਰੇਨ ਅੰਮ੍ਰਿਤ ਪਾਊਡਰ ਦੇ ਨਾਮ ਤੇ। ਫਿਰ ਅੱਛਾ, ਦੂਜੀ ਗੱਲ, ਜਿਹੜੇ ਕਹਿੰਦੇ ਨੇ ਜੀ ਸਾਡੀ ਮਤਲਬ
ਐਨਕ ਦਾ ਨੰਬਰ ਬਦਲੀ ਜਾਂਦਾ, ਕੋਈ ਕਹਿੰਦਾ ਜੀ ਸਾਡਾ ਵਿਜ਼ਨ ਕਲੀਅਰ ਨਹੀਂ ਹੋ ਰਿਹਾ, ਡਾਊਟ ਹੈ। ਹੁਣ ਜਿਵੇਂ ਜਿਹੜੇ ਲੋਕ ਮੈਨੂੰ ਜਾਣਦੇ ਆ, ਉਹ ਮੇਰਾ ਚਾਹੇ 20 ਸਾਲ ਪੁਰਾਣਾ ਵੀਡੀਓ ਕੱਢ ਲਿਓ, ਆਹੀ ਐਨਕ ਹੈ, ਕਦੇ ਨਹੀਂ ਬਦਲੀ, ਨਾ ਮੈਂ ਫਰੇਮ ਬਦਲਣਾ, ਐਨਕ ਮੇਰਾ ਨੰਬਰ ਹੀ ਨਹੀਂ ਬਦਲਦਾ। ਓਕੇ ਗੁੱਡ। ਇਹਦੇ ਵਿੱਚ ਪੈਂਦੀ ਹੈ ਸਪਤਾ ਅੰਮ੍ਰਿਤ ਲੋ। ਓਕੇ। ਇੱਕ ਗੋਲੀ ਹੈ ਸਪਤਾ ਅੰਮ੍ਰਿਤ ਲੋ, ਔਰ ਇੱਕ ਗੋਲੀ ਹੈ ਬ੍ਰਹਮੀ ਬਟੀ। ਇਹ ਗ੍ਰੰਥਿਕ ਯੋਗ ਨੇ, ਇਹ ਕੋਈ ਮੇਰੇ ਆਪਣੇ ਪਿਓ ਦੇ ਨਹੀਂ ਹੈਗੇ, ਇਹ ਸਾਡੇ ਉਸ ਪਿਓ ਦੇ ਦਿੱਤੇ ਹੋਏ ਜਿਹੜਾ ਉੱਪਰ ਬੈਠਾ। ਇਹ ਉਹ ਗ੍ਰੰਥਿਕ ਯੋਗ ਨੇ ਜਿਹੜੇ ਸਾਡੇ ਰਿਸ਼ੀ ਮੁਨੀ ਬਣਾ ਕੇ ਗਏ ਨੇ, ਗ੍ਰੰਥਾਂ 'ਚ ਲਿਖੇ ਪਏ ਨੇ। ਜਿਵੇਂ ਨਾ ਸਾਰੇ ਲੋਕ ਕਹਿ ਦਿੰਦੇ ਆ ਯਾਰ ਆਯੁਰਵੈਦਿਕ ਦੇ ਵੈਦ ਪਤਾ ਕਿਉਂ ਪਿੱਛੇ ਰਹਿ ਗਏ, ਆਪਦੇ ਫਾਰਮੂਲੇ ਨਹੀਂ ਦੱਸਦੇ। ਹਲੋ ਸੁਭਾਸ਼ ਗੋਇਲ ਸਭ ਤੋਂ ਅੱਗੇ ਕਿਉਂ ਨਿਕਲ ਗਿਆ, ਫਾਰਮੂਲੇ ਦੱਸਦੇ ਤਾਂ ਅੱਗੇ ਨਿਕਲ ਗਿਆ। ਉਹ ਦੱਸਿਆ ਕਰੋ ਜੇ ਤੁਹਾਡੇ ਕੋਲੇ ਕੁਝ ਹੈਗਾ, ਜਿਹਦੇ ਕੋਲੇ ਆਪਣਾ ਭੇਤ ਦਿਆ ਕਰੋ, ਰੌਲਾ ਪਾਇਆ ਕਰੋ। ਜਿਹਨੂੰ ਸਿਆਣੇ ਕਹਿ ਗਏ ਵੀ ਢਿੱਡ ਦੁਖਦਾ ਤਾਂ ਕੋਠੇ ਚੜ ਕੇ ਰੌਲਾ ਪਾਓ, ਕੋਈ ਤਾਂ ਆਊਗਾ ਦਵਾਈ ਦੱਸਣ, ਰੌਲਾ ਪਾਈ ਜਾਓ। ਤਾਂ ਇਹ ਜਿਹੜੀ ਇਹ ਚੀਜ਼ਾਂ ਪਾ ਕੇ ਇਹਨੂੰ ਬਣਦਾ ਇਹ ਬ੍ਰੇਨ ਅੰਮ੍ਰਿਤ। ਇਹਦੇ ਨਾਲ ਸਟ੍ਰੈਸ ਵੀ ਦੂਰ ਹੁੰਦਾ। ਔਰ ਇਹ 2 ਤਰ੍ਹਾਂ ਦੀ ਜਿਹੜੀ ਮੈਂ ਗੋਲੀਆਂ ਦੇ ਨਾਮ ਲਏ ਨੇ, 250 ਗ੍ਰਾਮ ਇਹ ਪਾਊਡਰ ਮਿੱਤਰੋ ਡੱਬੇ 'ਚ, ਤੇ 120 ਗੋਲੀਆਂ ਸਪਤਾਮ੍ਰਿਤ ਲਓ, 120 ਗੋਲੀਆਂ ਬ੍ਰਹਮੀ ਬੱਟੀ, 120 ਲਓ ਮਿਕਸੀ 'ਚ ਪਾ ਦਿਓ, ਉਹਦੇ ਵਿੱਚ ਸਾਰਾ ਪਾਊਡਰ ਕੱਢ ਕੇ ਪਾ ਦਿਓ, ਉਹਨੂੰ ਦਿਓ ਗੇੜਾ, ਗ੍ਰਾਈਂਡ ਕਰ ਦਿਓ। ਗ੍ਰਾਈਂਡ ਕਰਕੇ ਦੁਬਾਰਾ ਇਹ ਡੱਬੇ 'ਚ ਭਰ ਕੇ ਰੱਖ ਲਓ। ਸਿਆਣੇ ਬੰਦੇ 1 ਚਮਚਾ ਰਾਤ ਨੂੰ ਦੁੱਧ ਨਾਲ ਲੈ ਲਓ, ਜੇ ਦੁੱਧ ਤੋਂ ਨਫ਼ਰਤ ਹੈ ਤਾਂ ਪਾਣੀ ਨਾਲ ਲੈ ਲਓ। ਬੱਚਿਆਂ ਨੂੰ ਅੱਧਾ ਚਮਚਾ ਡੇਲੀ ਸਵੇਰੇ ਨਾਸ਼ਤੇ ਤੋਂ ਬਾਅਦ ਦੇਣਾ ਸ਼ੁਰੂ ਕਰ ਦਿਓ। ਸਭ ਤੋਂ ਵੱਧ ਨੰਬਰ ਲੈ ਕੇ ਆਊ ਕਲਾਸ 'ਚ, ਸਭ ਤੋਂ ਮੈਮਰੀ ਸ਼ਾਰਪ ਰਹੂਗੀ ਉਹਦੀ। ਔਰ ਬੱਚਿਆਂ ਦੇ ਵਿੱਚ ਇਹਨੂੰ ਐ ਸਮਝ ਲਓ ਕਿ ਅਸੀਂ ਉਹਦੀ ਨੀਂਹ ਤਿਆਰ ਕਰਤੀ ਬੱਚੇ ਦੀ। ਇਹ ਸਟ੍ਰੈਸ ਦਾ ਸਭ ਤੋਂ ਬੈਸਟ ਟ੍ਰੀਟਮੈਂਟ ਹੈ ਮੈਡਮ। ਔਰ ਇਹ ਅਸੀਂ ਲੋਕਾਂ ਨੂੰ ਦਿੰਨੇ ਆ, ਸਾਨੂੰ ਬਹੁਤ ਛੇਤੀ ਲੋਕੀ ਆ ਕੇ ਇਹਦਾ ਰਿਜ਼ਲਟ ਦੱਸਦੇ ਨੇ। ਇੱਕ ਅਸੀਂ ਦਿੰਨੇ ਆ ਬ੍ਰੇਨ ਦੁਸ਼ਾਂਤਕ ਅਵਲੇ, ਜਿਨ੍ਹਾਂ ਨੂੰ ਮਾਈਗ੍ਰੇਨ ਦਾ ਦਰਦ, ਇਹ ਬਹੁਤ ਪ੍ਰੋਬਲਮ ਹੈ। ਮੈਂ ਬਾਹਰ ਬਹੁਤ ਸਾਰੇ ਲੋਕਾਂ ਨੂੰ ਦੇਖਿਆ, ਭਾਵੇਂ ਨਿਊਜ਼ੀਲੈਂਡ ਨੇ, ਆਸਟ੍ਰੇਲੀਆ ਨੇ, ਅਮਰੀਕਾ ਨੇ, ਕਿਸੇ ਵੀ ਕੰਟਰੀ ਦੇ ਵਿੱਚ ਨੇ, ਮੈਂ ਹਰ ਤੀਜੇ ਬੰਦੇ ਨੂੰ ਮੈਂ ਦੇਖਿਆ ਕਿ ਮਾਈਗ੍ਰੇਨ ਮਾਈਗ੍ਰੇਨ ਮਾਈਗ੍ਰੇਨ, ਇਵਨ ਇੰਡੀਆ 'ਚ ਵੀ। ਅੱਜ ਮੈਂ ਤੁਹਾਡੇ ਨਾਲ ਬ੍ਰੇਨ ਦੀ ਗੱਲ ਕਰੂੰਗਾ। ਮਾਈਗ੍ਰੇਨ ਵੀ ਇੱਕ ਬ੍ਰੇਨ ਦਾ ਦਰਦ ਹੈ। ਹੁੰਦਾ ਕੀ ਹੈ ਕਿ ਬੰਦੇ ਨੂੰ ਪੇਟ 'ਚ ਗੈਸ ਪੈਦਾ ਹੁੰਦੀ ਹੈ, ਗੈਸ ਪੈਦਾ ਹੁੰਦੀ ਹੈ, ਦਿਮਾਗ ਨੂੰ ਚੜ੍ਹਦੀ ਹੈ, ਫਿਰ ਉਹ ਇੱਕ ਪਾਸੋਂ ਐ ਫਟਦੀ ਹੈ ਦਿਮਾਗ ਨਾਲ। ਉਹ ਕਹਿੰਦਾ ਵੀ ਲਾਈਟਾਂ ਬੰਦ ਕਰ ਦੋ, ਪਰਦੇ ਕਰ ਦੋ, ਉਹਨੂੰ ਬੰਦਾ ਨਹੀਂ ਵਧੀਆ ਲੱਗਦਾ। ਜਦੋਂ ਫਿਰ ਉਲਟੀ ਆ ਜਾਂਦੀ ਹੈ, ਉਹਨੂੰ ਵੋਮਿਟਿੰਗ ਕਰ ਲੈਂਦਾ, ਫਿਰ ਉਹ ਚੈਨ ਨਾਲ ਥੋੜਾ ਜਿਹਾ ਉਹਨੂੰ ਆਰਾਮ ਮਿਲਦਾ ਹੈ। ਕਰਕੇ ਕਿਉਂ ਆਰਾਮ ਆ ਗਿਆ ਕਿ ਉਹਦੀ ਗੈਸ ਰਿਲੀਜ਼ ਹੋ ਗਈ, ਗਲੇ 'ਚ ਹੋ ਗਈ, ਚਾਹੇ ਉਹ ਬੈਕ ਤੋਂ ਹੋ ਗਈ। ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਹੁਣ ਠੀਕ ਆ। ਉਹਨਾਂ ਵਾਸਤੇ ਸਭ ਤੋਂ ਵਧੀਆ ਹੈ ਬ੍ਰੇਨ ਦੁਸ਼ਾਂਤਕ ਅਵਲੇ ਆ। ਬ੍ਰੇਨ ਦਾ ਦੋਸ਼ ਅੰਤ, ਮਤਲਬ ਬ੍ਰੇਨ ਦੋਸ਼ਾਂਤਕ, ਬ੍ਰੇਨ ਦੇ ਦੋਸ਼ਾਂ ਦਾ ਅੰਤ ਕਰਨ ਸਾਰੇ ਦੋਸ਼। ਇਹ ਗ੍ਰੰਥਿਕ ਯੋਗ ਨੇ, ਕੋਈ ਆਪਣੇ ਨਹੀਂ, ਮੈਂ ਤੇ ਬਣਾਏ ਨੇ ਸਿਰਫ ਆਪਣੀ ਤਸੱਲੀ ਨਾਲ। ਹੁਣ ਤੁਸੀਂ ਇਹਦਾ ਫਾਰਮੂਲਾ ਵੀ ਦੱਸੋਗੇ? ਹੁਣ ਦੇਖੋ ਇਹਦੇ ਵਿੱਚ ਪਾਇਆ ਕੀ ਹੈ, ਦੇਖੋ ਧਨੀਆ, ਫਿਰ ਇਹਦੇ ਵਿੱਚ ਹਰੜ ਬੜੀ, ਫਿਰ ਇਹਦੇ ਵਿੱਚ ਬੇਹੜਾ, ਆਮਲਾ, ਉਦੋਂ ਬਾਅਦ ਇਹਦੇ ਚ ਪਾਈ ਹੈ ਆਹੀ ਗੁਦੰਤੀ ਭਸਮ, ਇਹਦੇ ਚ ਵੀ ਪਈ ਹੋਈ ਹੈ, ਸ਼ਤਾਵਰ ਪਈ ਹੋਈ ਹੈ, ਮਧੂ ਸ਼ਹਿਦ ਚ ਬਣਦਾ ਹੈ। ਇਹ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਗੱਟ ਨੂੰ ਠੀਕ ਕਰ ਰਹੇ ਹੋ। ਦੱਸੋ ਇਹ ਚ ਕੋਈ ਸਿਰ ਦਰਦ ਦੀ ਗੋਲੀ ਤਾਂ ਨਹੀਂ, ਧਨੀਆ ਤੋਂ ਨਹੀਂ ਦੱਸਿਆ, ਉਹਨੇ ਤੁਹਾਡੇ ਪੇਟ ਨੂੰ ਸ਼ਾਂਤ ਕਰਨਾ, ਗਰਮੀ ਸ਼ਾਂਤ ਹੋਈ ਤੇ ਦਿਮਾਗ ਦਾ ਦਰਦ ਦੂਰ ਹੋ ਜਾਂਦਾ, ਬੰਦਾ ਚੈਨ ਦਾ ਸਾਹ ਲੈਂਦਾ। ਤੇ ਇਸ ਕਰਕੇ ਇਹ ਚੀਜ਼ਾਂ ਦਿੱਤੀਆਂ ਨੇ। ਇੱਕ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕੀੜਾ ਜੜੀ ਦਾ ਇਹ ਐਕਸਟ੍ਰੈਕਟ, ਇਹ ਨਾ ਜੀ ਲਿਕੁਇਡ ਹੈ, ਇਹਦੀਆਂ ਮਤਲਬ ਐ ਡ੍ਰੌਪ ਲੈਣਾ ਆਪਾਂ ਨੇ। ਇਹ ਜਿਵੇਂ ਹੁਣ ਅਸੀਂ ਬੋਤਲ ਵੀ ਬੜੀ ਸੋਹਣੀ ਲਾਈ ਹੈ, ਹਾਂਜੀ ਮੁੱਲ ਪੈਂਦਾ ਇਹਨਾਂ ਬੋਤਲ ਤੇ ਇਹ ਦੇਖੋ ਇੰਨੀ ਵਧੀਆ ਚੀਜ਼ ਹੈ, ਬੜਾ ਲਿਕੁਇਡ ਵੀ ਐ ਹੋਊਗਾ ਜਿਵੇਂ ਬਹੁਤ ਹੀ ਗਾੜਾ, ਠੀਕ ਹੈ, ਠੀਕ ਹੈ ਪੂਰਾ। ਜਿਵੇਂ ਨਾ ਲੋਕੀ ਮੈਨੂੰ ਆ ਕੇ ਕੰਪਲੇਂਟ ਕਰਦੇ ਨੇ ਵੀ ਗੋਲ ਸਾਹਿਬ ਸਵੇਰੇ ਉੱਠ ਤਾਂ ਜਾਂਦੇ ਆ, ਫਿਰ ਬਰਸ਼ ਕਰਕੇ ਫਿਰ ਪੈ ਜਾਂਦੇ ਆ। ਹਾਂ, ਉਹ ਨਾ એનર્ਜੀ ਜੀ ਨਹੀਂ ਆਉਂਦੀ। ਇਹ ਸਲੋ ਮਾਰਨਿੰਗਸ ਵਾਲੀ ਜਿਹੜੀ ਆਦਤ ਹੈ ਨਾ ਸਾਡੀ, ਇਹ ਖਰਾਬ ਹੋ ਗਈ ਹੈ। ਹਾਂ ਵੀ ਗੋਲ ਸਾਹਿਬ ਅਸੀਂ ਉੱਠ ਜਾਂਦੇ ਆ, ਯੋਗਾ ਵੀ ਕਰ ਲੈਂਦੇ ਆ, ਐਕਸਰਸਾਈਜ਼ ਵੀ, ਸੈਰ ਵੀ ਕਰੇ ਹੁੰਦੇ ਆ, ਉਦੋਂ ਫੇਰ ਸੌ ਜਾਂਦੇ ਆ। ਕਈ ਇਦਾਂ ਦੀਆਂ ਵੀ ਨੇ ਮੈਂ ਲੇਡੀਜ਼ ਦੇਖਿਆ ਨੇ ਕਿ ਸਾਡੀ ਉਮਰ 20 ਸਾਲ 30 ਸਾਲ ਹੈ, ਪਰ ਉਹ ਆਪਣੀਆਂ ਮੰਮੀਆਂ ਨਾਲੋਂ ਵੀ ਐ ਟੱਠੀਆਂ ਪਈਆਂ ਨੇ, ਹੈਨਾ। ਉਹ ਡਬਲ ਉਮਰ ਦੀਆਂ ਔਰਤਾਂ ਜਿਹੜੀਆਂ ਨੇ ਉਹਨਾਂ ਤੋਂ ਵੱਧ ਕੰਮ ਕਰਦੀਆਂ ਨੇ। ਤੇ ਇਹ ਚੀਜ਼ ਜਿਹੜੀ ਹੈ ਨਾ, ਇਹ ਅਸੀਂ ਦਿੱਤਾ ਕਿ ਇਹਦੀਆਂ 5 ਬੂੰਦਾਂ ਮੂੰਹ ਚ ਪਾਓ। ਬੋਡੀ ਚ ਵੀਰਜ ਦੀ ਕਮੀ ਹੈ, ਬਲੱਡ ਦੀ ਕਮਜ਼ੋਰੀ ਹੈ, ਹੱਡੀਆਂ ਵੀਕ ਨੇ, ਮਸਲਸ ਕਮਜ਼ੋਰ ਨੇ, ਨਸਾਂ ਕਮਜ਼ੋਰ ਨੇ। ਹੁਣ ਤੁਸੀਂ ਇਹ ਕਹੋਗੇ ਵੀ ਇਹ ਇੱਕ ਮਤਲਬ ਗਾਗਰ ਚ ਸਾਗਰ ਵਾਲੀ ਗੱਲ ਹੈ ਦਵਾਈ ਜਿਹੜੀ ਬਣੀ ਹੈ। ਕਿਉਂਕਿ ਕੀੜਾ ਜੜੀ ਬਾਰੇ ਤੁਸੀਂ ਸਰਚ ਕਰੋ, ਤੁਸੀਂ ਲਿਖੋ ਗੂਗਲ ਤੇ ਜਾ ਕੇ ਕੀੜਾ ਜੜੀ, ਫਿਰ ਪਿੱਛੇ ਲਿਖ ਦਿਓ ਪ੍ਰਾਈਸ, ਪ੍ਰੈਜ਼ੈਂਟ ਪ੍ਰਾਈਸ, ਉਹਦਾ 골ਡ ਨਾਲੋਂ ਮਹਿੰਗਾ ਪ੍ਰਾਈਸ ਹੈ ਜੀ। ਮਤਲਬ 80-90 ਲੱਖ ਰੁਪਏ ਕਿਲੋ ਦੀ ਆਈਟਮ ਹੈ ਜੀ। ਮਤਲਬ ਜਿਹੜੀ ਅਸੀਂ ਪਰਚੇਜ਼ ਕਰਦੇ, ਸਭ ਤੋਂ ਮਹਿੰਗੀ, ਸਭ ਤੋਂ ਨਾਮ ਕੀੜਾ। ਕੀੜੇ ਵਰਗੀ ਹੁੰਦੀ ਹੈ ਜੀ ਇਹਦੀ ਸ਼ਕਲ। ਦੇਖੋ ਜੀ ਗੂਗਲ ਸਰਚ ਕਰੋ ਕੀੜੇ ਵਰਗੀ, ਇਹਦਾ ਮਤਲਬ ਕੀੜੇ ਦਾ ਵੀ ਮੁੱਲ ਹੈ। ਹਾਂ, ਮੁੱਲ ਹੀ ਕੀੜੇ ਦਾ ਜੀ। ਸ਼ਰਾਬੀ ਨਹੀਂ ਕਹਿੰਦਾ ਸ਼ਾਮ ਨੂੰ ਕੀੜੇ ਜੇ ਉੱਠ ਖੜੇ, ਮੁੱਲ ਹੀ ਕੀੜੇ ਦਾ, ਉਹਦੇ ਸਿਰ ਤੇ ਸਰਕਾਰ ਚ ਉਦੋਂ ਬੰਦਾ ਖਰਚ ਲੈਂਦਾ ਹੈ ਨਾ। ਤਾਂ ਇਸ ਕਰਕੇ ਇਹ ਚੀਜ਼ ਜਿਹੜੀ ਹੈ ਇਹ ਬ੍ਰੇਨ ਨੂੰ ਵੀ ਸ਼ਾਂਤ ਕਰਦੀ ਹੈ, ਬਾਡੀ ਨੂੰ ਵੀ ਸ਼ਾਂਤ ਕਰਦੀ ਹੈ,
ਔਰ ਮੇਨ ਮੇਰੇ ਕੋਲ ਜਿਹੜਾ ਮਰੀਜ਼ ਆਉਂਦਾ ਨਾ ਵੀ ਸਟ੍ਰੈਸ ਦਾ, ਉਹਨੂੰ ਮੈਂ ਕਹਿ ਦਿੰਦਾ ਅੱਜ ਦਾ ਦਿਨ ਹੀ ਰਹੂਗਾ, ਕੱਲ ਤੋਂ ਜੇ ਸਟ੍ਰੈਸ ਰਹਿ ਗਿਆ ਫਿਰ ਕੀ ਬਾਤ, ਮਤਲਬ ਇੰਨੀ ਜ਼ਿਆਦਾ ਅਸਰਦਾਰ ਹੈ। ਡੀਸੈਂਟ ਚੀਜ਼ਾਂ ਨੇ, ਘਰੇ ਬਣਦੀਆਂ ਨੇ। ਕੀ ਬਾਤ, ਪਰ ਘਰੇ ਤੇ ਬਣਦੀਆਂ ਨੇ ਗੋਇਲ ਸਾਹਿਬ, ਲੇਕਿਨ ਇਹਦੇ ਬਾਵਜੂਦ ਸਾਡੇ ਵਰਗੇ ਜਿਹੜੇ ਲੋਕ ਨੇ ਨਾ ਇੰਨਾ ਕੁਝ ਇਕੱਠਾ ਕਰਨਾ, ਉਸ ਤੋਂ ਬਾਅਦ ਉਹਨੂੰ ਤਰੀਕੇ ਨਾਲ ਬਣਾਉਣਾ, ਫਿਰ ਉਹਨੂੰ ਲੈਣਾ, ਫਿਰ ਵਿੱਚੋਂ ਭੁੱਲ ਜਾਣਾ, ਉਹ ਰੁਟੀਨ ਨਹੀਂ ਬਣਨੀ। ਉਹ ਗੱਲ ਮੈਂ ਤੁਹਾਨੂੰ ਦੱਸਦਾ ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਜਿਵੇਂ ਹੁਣ ਬਹੁਤ ਸਾਰੇ ਲੋਕ ਨੇ ਇਹਨੂੰ ਬਣਾ ਕੇ ਖੁਸ਼ ਨੇ, ਬਣਾ ਵੀ ਲੈਂਦੇ ਨੇ, ਔਰ ਮੇਰੇ ਨਾਲ ਆ ਕੇ ਵੀ ਗੱਲਾਂ ਮਾਰਦੇ ਨੇ ਵੀ ਗੋਇਲ ਸਾਹਿਬ ਤੁਸੀਂ ਸਾਨੂੰ ਅੱਛੀ ਤਰ੍ਹਾਂ ਸਮਝਾ ਵੀ ਦਿਓ, ਤੇ ਉਹ ਕੋਈ ਗੱਲ ਨਹੀਂ ਹੁੰਦੀ। ਪਰ ਇਹ ਹੈ ਕਿ ਇਹ ਉਹਨਾਂ ਲੋਕਾਂ ਲਈ ਅਸੀਂ ਵੀ ਤਿਆਰ ਕਰਦੇ ਹਾਂ ਜਿਹੜੇ ਬਾਹਰ ਬੈਠੇ ਆ, ਜਾਂ ਪੀਜੀ 'ਚ ਬੈਠੇ ਆ, ਜਾਂ ਫੌਜ 'ਚ ਨੇ, ਜਾਂ ਕੋਈ ਘਰੋਂ ਬਾਹਰ ਹੈ ਵੀ ਘਰ ਦਾ ਇੰਤਜ਼ਾਮ ਹੀ ਨਹੀਂ ਉਹਦੇ ਆਲੇ ਦੁਆਲੇ, ਵਿਚਾਰੇ ਕੋਲ ਨਾ ਮਿਕਸੀ ਨਾ ਗ੍ਰਾਈਂਡਰ, ਕਿੱਥੇ ਜਾਊਗਾ। ਬਿਲਕੁਲ ਸਹੀ। ਤਾਂ ਉਹਨਾਂ ਲੋਕਾਂ ਲਈ ਅਸੀਂ ਬਣਾਉਂਦੇ ਹਾਂ। ਜਿਹੜੇ ਲੋਕੀ ਬਾਹਰ ਬੈਠੇ ਆ ਤੇ ਜਿਹੜੇ ਲੋਕੀ ਬਣਾ ਸਕਦੇ ਆ, ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਪ੍ਰੈਸ਼ਰ ਕਰਦਾ ਹੁੰਦਾ ਵੀ ਬਣਾ ਲਓ, ਕਿਉਂਕਿ ਰੀਮਾ ਜੀ ਇਹਦਾ 2-3000 ਡੱਬਾ ਮਤਲਬ ਆਰਡਰ ਆ ਜਾਂਦਾ। ਓਕੇ, ਗੁੱਡ। ਮਤਲਬ ਜੇ ਤੁਹਾਨੂੰ ਮੈਂ ਇਹ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦਿਖਾਵਾਂ ਨਾ, ਮਤਲਬ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਮਹਿੰਗਾ ਪ੍ਰੋਡਕਟ ਹੈ, ਨਹੀਂ ਵਿਕਦਾ ਹੋਣਾ ਬਹੁਤਾ, 7:02 ਤੇ ਚੱਲ ਰਹੇ ਨੇ ਆਰਡਰ। ਕੀ ਬਾਤ ਹੈ। ਉਹ ਵੀ ਇਸ ਟਾਈਮ ਦੇ ਪ੍ਰੈਜ਼ੈਂਟ ਟਾਈਮ ਤੇ ਤੁਹਾਨੂੰ ਅਸੀਂ ਵੈਬਸਾਈਟ ਤੇ ਆਰਡਰ ਦਿਖਾ ਰਹੇ ਹਾਂ, ਜੋ ਕਿ ਗੋਇਲ ਸਾਹਿਬ ਆਪਣੇ ਫੋਨ ਤੇ ਦਿਖਾ ਰਹੇ ਆ ਕਰਦੇ ਆ। ਔਰ ਮੇਰੀ ਰਿਕੁਐਸਟ ਹੈ ਲੋਕਾਂ ਨੂੰ ਵੀ ਜਿਹੜੀ ਵੀ ਦਵਾਈ ਤੁਸੀਂ ਆਨਲਾਈਨ ਵੀ ਮੰਗਾਉਣਾ ਚਾਹੁੰਦੇ ਹੋ ਨਾ ਆਪਣੀ, ਤਾਂ ਆਪਣੀ ਵੈਬਸਾਈਟ ਤੇ ਜਾਓ, ਜਿਹੜੀ ਸਕਰੀਨ ਤੇ ਉਹਦੇ ਸਪੈਲਿੰਗ ਠੀਕ ਚੈੱਕ ਕਰ ਲਓ, ਕਿਉਂਕਿ ਅੱਜ ਕੱਲ ਲੋਕ ਬਹਿਰੂਪੀ ਇੰਨੇ ਆ, ਫੇਕ ਕਾਫੀ ਆਉਂਦੇ ਨੇ, ਬਹੁਤ ਕਰਦੇ। ਮੇਰਾ ਵੀਡੀਓ ਬਣ ਜਾਂਦਾ, ਮੇਰੀ ਸ਼ਕਲ ਬਣਾ ਲੈਣਗੇ ਉਦਾਂ ਦਾ, ਮੇਰੀ ਆਵਾਜ਼ ਕੱਢ ਕੇ AI ਅੱਜ ਕੱਲ ਸਭ ਕੁਝ ਕਰ ਰਹੀ ਹੈ, ਤਾਂ ਉਹ ਦੱਸਣਗੇ। ਫਿਰ ਚਲਦੇ ਚਲਦੇ ਪਤਾ ਕੀ ਹੈ, अगर आपके मतलब ब्रेन में कोई प्रॉब्लम है, स्ट्रेस है, तो तुरंत तो मेरा ब्रेन अमृत की जगह कुछ हो रही रहा है, तो पेशेंट का बेचारा मेरे फेथ ਨੂੰ ਕਰ ਲੈਂਦਾ, ਜਿਹੜਾ ਮੇਰੇ ਤੇ ਕਰਦਾ। ਹਰ ਕੋਈ ਤਾਂ ਨਹੀਂ ਕਰਦਾ ਮੇਰੇ ਤੇ, ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਉਹ ਤਾਂ ਫਿਰ ਮੇਰੀ ਦਵਾਈ ਲੈਂਦਾ। ਬਿਲਕੁਲ ਸਹੀ। ਤਾਂ ਉਹਨੂੰ ਵਿਚਾਰੇ ਨੂੰ ਐ ਲੱਗਦਾ ਮੇਰੇ ਨਾਲ ਧੋਖਾ ਹੋ ਗਿਆ, ਤੇ ਲੇਕਿਨ ਉਹਨਾਂ ਨੂੰ ਮੈਂ ਅਬਲਾਈਜ਼ ਬਹੁਤ ਕਰਦਾ ਜਦੋਂ ਮੇਰੇ ਕੋਲ ਆਉਂਦੇ ਨੇ, ਗੋਇਲ ਸਾਹਿਬ ਧੋਖਾ ਹੋ ਗਿਆ, ਮੈਂ ਕਹਿੰਦਾ ਤੂੰ ਆਹ ਦਵਾਈ ਲੈ ਜਾ, ਇਹਨੂੰ ਇੱਥੇ ਸੁੱਟ, ਜਿਹੜੇ ਪੈਸੇ ਲਏ ਸੀ ਮੈਂ ਚੋਂ ਲੈਸ ਕਰ ਦਿੰਦਾ, ਤੂੰ ਨਾ ਦੁਖੀ ਹੋ, ਕਿਉਂਕਿ ਉਹਨੇ ਮੇਰੇ ਨਾਮ ਤੇ ਖਰਚੇ, ਨਾਮ ਤੁਹਾਡਾ, ਮੇਰੇ ਨਾਮ ਤੇ ਉਹਦੇ ਨਾਲ ਧੋਖਾ ਹੋਇਆ। ਮੈਂ ਉਹਨੂੰ ਕਿਵੇਂ ਕਹਿ ਦਵਾਂ, ਇਗਨੋਰ ਕਰ ਦਵਾਂ ਵੀ ਤੂੰ ਜਿਹੜਾ ਆ ਗਿਆ ਉਹਦਾ ਕਰ ਦਿੰਦਾ, ਜਿਹੜਾ ਮੇਰੇ ਕੋਲ ਆਇਆ ਹੀ ਨਹੀਂ ਉਹਦਾ ਮੈਂ ਕੁਝ ਨਹੀਂ ਕਰ ਸਕਦਾ। ਤਾਂ ਇਸ ਕਰਕੇ ਜਿੰਨੇ ਵੀ ਲੋਕ ਚਾਹੇ ਵਿਦੇਸ਼ 'ਚ ਬੈਠੇ ਆ, ਚਾਹੇ ਦੇਸ਼ 'ਚ ਬੈਠੇ ਆ, ਇਹ ਚੀਜ਼ ਦਾ ਖਿਆਲ ਰੱਖਿਓ ਕਿ ਇੱਕ ਤਾਂ ਮੇਰੀ ਜਿਹੜੀ ਐਪ ਹੈ ਵੈਦਵਾਨ ਐਪ ਡਾਊਨਲੋਡ ਕਰ ਲਓ, ਜਿਹਦੀ ਗੂਗਲ ਤੇ ਵੀ ਹੈਗੀ ਆ, ਸੌਰੀ ਐਂਡਰਾਇਡ ਤੇ ਵੀ ਹੈਗੀ ਆ, ਤੇ ਆਈਫੋਨ ਤੇ ਵੀ ਹੈਗੀ ਆ, ਦੋਨਾਂ ਤੇ ਹੈਗੀ ਆ। ਤੇ ਦੂਸਰੀ ਚੀਜ਼ ਇਹ ਹੈ ਕਿ ਜਿਹੜਾ ਇਹਦੇ ਤੇ ਨੰਬਰ ਸਾਡਾ ਆ ਰਿਹਾ, ਇੱਕ ਤਾਂ ਉਹ ਨੰਬਰ ਦਾ ਧਿਆਨ ਰੱਖੋ, ਦੂਜਾ ਜਿਹੜੀ ਵੈਬਸਾਈਟ ਅਸੀਂ ਇੱਥੇ ਲਿਖੀ ਹੋਈ ਆ ਉਹਦਾ ਧਿਆਨ ਰੱਖੋ, ਸਕੈਨ ਵੀ ਹੈ ਬਕਾਇਦਾ। ਜੇ ਤੁਹਾਨੂੰ ਬਹੁਤ ਜ਼ਿਆਦਾ ਲੱਗਦਾ ਕੁਝ, ਤਾਂ ਸਿਰਫ ਇੱਕ ਸੁਭਾਸ਼ ਗੋਇਲ ਚੰਡੀਗੜ੍ਹ ਲਿਖ ਕੇ ਗੂਗਲ ਤੇ ਸਰਚ ਕਰ ਲਓ, ਉਹਦੇ ਤੇ ਮੇਰਾ ਸਾਰਾ ਇਤਿਹਾਸ ਤੁਹਾਡੇ ਅੱਗੇ ਆ ਜਾਂਦਾ ਵੀ ਆਪਾਂ ਕੀ ਕਰਨਾ, ਕਿਵੇਂ ਕਰਨਾ। ਪਰ ਫਿਰ ਵੀ ਮੈਂ ਭਰੋਸਾ ਨਹੀਂ ਕਰਦਾ, ਮੈਂ ਕਹਿੰਦਾ ਵੈਬਸਾਈਟ ਤੇ ਜਾ ਕੇ ਜੇ ਆਰਡਰ ਕਰਨਾ ਉਹਦੇ ਤੇ ਕਰੋ, ਜੇ ਫੋਨ ਕਰਨਾ ਤਾਂ ਜਿਹੜਾ ਨੰਬਰ ਤੁਹਾਡੇ ਕੋਲ ਆਉਂਦਾ ਇਹ ਤੇ ਕਰੋ। ਹੋ ਸਕਦਾ ਤੁਹਾਨੂੰ 10 ਵਾਰੀ 20 ਵਾਰੀ ਬੁਲਾਉਣਾ ਪੈ ਜੇ, 10 ਦਿਨ ਬੁਲਾਉਣਾ ਪੈ ਜੇ, ਨਹੀਂ ਅਸੀਂ ਚੱਕ ਪਾਉਂਦੇ, ਪਰ ਇਹ ਜ਼ਰੂਰ ਹੈ ਕਿ ਸਾਡਾ ਰਿਵਰਟ ਕਾਲ ਜ਼ਰੂਰ ਆਉਂਦਾ। ਮੈਂ ਤੁਹਾਨੂੰ ਇਹੀ ਰਿਕੁਐਸਟ ਕਰੂੰਗਾ ਵੀ ਸਾਡੇ WhatsApp ਤੇ ਮੈਸੇਜ ਪਾ ਦਿਓ, ਜੋ ਵੀ ਪ੍ਰੋਬਲਮ ਹੈ ਲਿਖ ਕੇ ਮੈਸੇਜ ਪਾ ਦਿਓ, ਜਾਂ ਇੰਨਾ ਵੀ ਪਾ ਦਿਓ ਜੇ ਲਿਖਣ 'ਚ ਆਪਾਂ ਨੂੰ ਕਈ ਵਾਰੀ ਸੰਕੋਚ ਹੁੰਦਾ, ਆਪਾਂ ਬਿਮਾਰੀ ਸ਼ੇਅਰ ਨਹੀਂ ਕਰਨੀ, ਤਾਂ ਲਿਖ ਦਿਓ ਉਹਦੇ ਵਿੱਚ ਵੀ ਗੋਇਲ ਸਾਹਿਬ ਮੈਂ ਤੁਹਾਡੇ ਨਾਲ ਆਪਣੀ ਸਿਹਤ ਲਈ ਡਿਸਕਸ ਕਰਨੀ ਹੈ, ਤਾਂ ਮੈਨੂੰ ਕਾਲ ਕਰ ਲਓ, ਤਾਂ ਮੇਰਾ ਤੁਹਾਨੂੰ ਰਿਵਰਟ ਜ਼ਰੂਰ ਆਊਗਾ ਕਿ ਆਪਾਂ ਕਿੰਨੇ ਵਜੇ ਕਾਲ ਕਰ ਸਕਦੇ। ਬਿਲਕੁਲ ਜੀ। ਸੋ ਗੋਇਲ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਸਮਾਂ ਆਪਣਾ ਦਿੱਤਾ, ਪਰ ਇਹਦੇ ਨਾਲ ਇੱਕ ਫਾਇਦਾ ਜ਼ਰੂਰ ਹੋਇਆ ਕਿ ਸਾਡੇ ਜਿੰਨੇ ਵੀ ਭੈਣ ਭਰਾ ਇੱਥੇ ਫੋਰਨ ਬੈਠੇ ਨੇ, ਬੜੀ ਹੀ ਫਾਸਟ ਲਾਈਫ ਹੈ ਉਹਨਾਂ ਦੀ, ਉਸ ਫਾਸਟ ਲਾਈਫ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਸਟ੍ਰੈਸ ਦੀ, ਵੀ ਕਿੰਨੇ ਕਮਾਉਣੇ ਆ, ਕਿੰਨਾ ਕਰਜ਼ਾ ਲਾਉਣਾ ਹੈ, ਕਿੰਨੇ ਵਾਪਸ ਭੇਜਣੇ ਆ, ਉਹ ਸਾਰੇ ਦਾ ਸਾਰਾ ਜਿੰਨਾ ਵੀ ਉਹਨਾਂ ਦੇ ਅੱਜ ਦੇ ਦੌਰ ਦੇ ਵਿੱਚ ਇੱਕ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਕਿਸੇ ਨੂੰ ਵੀ ਸਟ੍ਰੈਸ ਹੈ, ਜਾਂ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਕਿ ਫੌਜੀ ਭਰਾਵਾਂ ਨੂੰ ਸਟ੍ਰੈਸ ਹੈ, ਪੁਲਿਸ ਦੀ ਨੌਕਰੀ ਕਰਨ ਵਾਲਿਆਂ ਨੂੰ ਸਟ੍ਰੈਸ ਹੈ, ਈਵਨ ਕਿ ਡਾਕਟਰਸ ਨੂੰ ਵੀ ਸਟ੍ਰੈਸ ਹੈ, ਸਾਡੇ ਵਰਗੇ ਮੀਡੀਆ ਵਾਲਿਆਂ ਨੂੰ ਵੀ ਸਟ੍ਰੈਸ ਹੈ। ਕੌਣ ਇਨਸਾਨ ਹੈ ਜਿਹਨੂੰ ਸਟ੍ਰੈਸ ਨਹੀਂ ਹੈ? ਸਟ੍ਰੈਸ ਕਰਕੇ ਲੋਕ ਸੁਸਾਈਡ ਤੱਕ ਕਰ ਲੈਂਦੇ ਨੇ, ਬਾਅਦ ਚ ਪਤਾ ਲੱਗਦਾ ਵੀ ਉਹ ਚੰਗਾ ਭਲਾ ਬੰਦਾ ਸੀ, ਇਹਨੂੰ ਕੀ ਹੋ ਗਿਆ। ਮੈਨੂੰ ਵੀ ਸਟ੍ਰੈਸ ਆ ਜੀ ਗੋਇਲ ਸਾਹਿਬ, ਸੱਚੀ 10-10 ਝੂਠ ਬੋਲਦੇ ਹੋ, 10-10 ਹਜ਼ਾਰ ਆਰਡਰ ਆ ਜਾਂਦੇ ਲੋਕਾਂ ਦੇ, ਫਿਰ ਦਵਾਈ ਬਣਾਉਣੀ, ਫਿਰ ਦਵਾਈ ਬਣਾਉਣ ਦੇ, ਅੱਛਾ ਤੁਹਾਡਾ ਸਟ੍ਰੈਸ ਅਲੱਗ ਤਰ੍ਹਾਂ ਦਾ, ਫਿਰ ਇੱਕ ਇੱਕ ਜੜੀ ਬੂਟੀ ਦੇਖਣੀ ਵੀ ਕੋਈ ਗਲਤ ਨਾ ਹੋ ਜੇ, ਕਿਉਂਕਿ ਇਹ ਨਾਮ ਰੱਬ ਨੇ ਬਖਸ਼ਿਸ਼ ਕੀਤੀ ਹੈ, ਇਹ ਨਾ ਖਰਾਬ, ਇਹਨੂੰ ਪੋਜ਼ਿਟਿਵ ਸਟ੍ਰੈਸ ਕਹਿੰਦੇ ਗੋਇਲ ਸਾਹਿਬ। ਪਰ ਹਾਂ ਮੈਨੂੰ ਐਂ ਪਤਾ ਨਹੀਂ ਲੱਗਦਾ ਰਾਤ ਨੂੰ ਕਦੋਂ 1 ਵਜ ਗਿਆ 2 ਵਜ ਗਿਆ, ਕੰਮ ਕਰੀ ਜਾਂਦੇ ਆ, ਲੇਬਰ ਨੂੰ ਡਬਲ ਓਵਰ ਟਾਈਮ ਦਿੰਦਾ ਮੈਂ ਵੀ ਯਾਰ ਕੰਮ ਕਰੋ, ਉਹ ਸਾਰੀਆਂ ਚੀਜ਼ਾਂ ਮੈਨੂੰ ਤਾਂ ਪੇਸ਼ੈਂਟ ਨਹੀਂ ਦੇਣੀਆਂ ਨੇ। ਕਿਸੇ ਦਾ ਗਰੀਬ ਦਾ ਘਰ ਪਲ ਰਿਹਾ ਹੈ, ਸਭ ਦੇ ਤੁਹਾਡੇ ਸਾਰੇ ਦੇ ਪੈਸਿਆਂ ਨਾਲ ਘੱਟੋ ਘੱਟ 3000 ਟੱਬਰ ਪਲ ਰਿਹਾ ਜੀ ਆਪਣੇ ਪਹਿਲਵਾਨ ਤੇ। ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਬਾਬਾ ਜੀ ਨੇ ਆਪਾਂ ਨੂੰ ਚੁਣਿਆ, ਆਪਣੀ ਡਿਊਟੀ ਲਾਈ ਹੈ, ਪਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਇਮਾਨਦਾਰੀ ਨਾਲ, ਸ਼ਿੱਦਤ ਨਾਲ ਨਿਭਾਇਆ ਜਾਵੇ। ਪਰ ਤੁਹਾਡਾ ਸਾਰਿਆਂ ਦਾ ਪਿਆਰ ਹੈ, ਸਾਥ ਹੈ, ਬਸ ਇੰਨਾ ਕੁ ਧਿਆਨ ਰੱਖਿਓ
ਵੀ ਜਦੋਂ ਵੀ ਤੁਸੀਂ ਆਰਡਰ ਕਰਨਾ ਆਪਣੀ ਵੈਬਸਾਈਟ ਤੇ, ਪਰ ਜੇ ਤੁਸੀਂ ਆਪਣੀ ਐਪ ਡਾਊਨਲੋਡ ਕਰ ਲਓਗੇ ਫਿਰ ਤਾਂ ਧੋਖਾ ਹੋ ਹੀ ਨਹੀਂ ਸਕਦਾ, ਕਿਉਂਕਿ ਫਿਰ ਐਪ ਤੇ ਜਾ ਕੇ ਜਿਹੜੀ ਮਰਜ਼ੀ ਪ੍ਰੋਡਕਟ ਤੁਸੀਂ buy ਬਿਲਕੁਲ ਕਰ ਸਕਦੇ। ਔਰ ਜਿਹੜੇ ਵੀ ਚੈਨਲ ਤੇ ਤੁਸੀਂ ਇਹਨੂੰ ਦੇਖ ਰਹੇ ਹੋ ਉਸ ਚੈਨਲ ਦਾ ਨਾਮ ਲੈ ਕੇ, ਉਸ ਕੰਟਰੀ ਦਾ ਨਾਮ ਲੈ ਕੇ ਗੋਇਲ ਸਾਹਿਬ ਨੂੰ ਜ਼ਰੂਰ ਫੋਨ ਕਰਿਓ। ਜੇ ਤੁਸੀਂ ਪੰਜਾਬੀ ਟੀਵੀ USA ਤੇ ਦੇਖ ਰਹੇ ਹੋ, ਪੰਜਾਬੀ ਰੇਡੀਓ USA ਤੇ ਦੇਖ ਰਹੇ ਹੋ, ਤੇ ਨਾਮ ਲੈ ਕੇ ਜਦੋਂ ਤੁਸੀਂ ਫੋਨ ਕਰੋਗੇ ਤਾਂ ਗੋਇਲ ਸਾਹਿਬ ਦੀ ਟੀਮ, ਗੋਇਲ ਸਾਹਿਬ ਜ਼ਰੂਰ ਰਿਵਰਟ ਕਰਨਗੇ ਔਰ ਨਾਲ ਦੇ ਨਾਲ ਤੁਹਾਨੂੰ ਐਕਸਟਰਾ ਕੇਅਰ ਵੀ ਮਿਲੇਗੀ। ਸੋ ਗੋਇਲ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।